ਤੁਹਾਡੇ ਚੈਨਲ ਦਾ ਨਾਮ ਬੜਾ ਅੱਛਾ, ਸੋਸ਼ਲ ਅਲਰਟ। ਹਾਂਜੀ ਤੇ ਅਲਰਟ ਹੋ ਜਾਓ ਵੀ ਆ ਗਿਆ ਜੀ। ਹਾਂਜੀ ਅੱਜ ਸਾਡੇ ਨਾਲ ਨੇ ਤੁਹਾਡਾ ਅਲਬੇਲਾ, ਮੇਰਾ ਅਲਬੇਲਾ, ਸਲੀਮ ਅਲਬੇਲਾ। ਤੇ ਤੁਸੀਂ ਵੀ ਮਾਸ਼ਾਅੱਲਾ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈ, ਵੈਸੇ ਤੁਸੀਂ ਮੁਹਤਾਜ ਹੋ। ਸ਼ੁਕਰ ਅੱਲਾ ਦਾ। ਵੈਸੇ ਬੜੀ ਗੱਲ ਹੈ ਕਿ ਜੱਟ ਵੀ ਇਸ ਫੀਲਡ 'ਚ ਆ ਗਏ ਨੇ। ਇਹ ਜੱਟ ਕਈ ਲੈ ਕੇ ਜਾ ਰਹੇ ਹੁੰਦੇ ਨੇ ਜਾਂ ਪਿਸਟਲ ਲੈ ਕੇ ਜਾ ਰਹੇ ਨੇ। ਅੱਛਾ ਭਾਜੀ, ਜੇ ਤੁਹਾਨੂੰ ਘਰ ਦੇ ਕੰਮਾਂ 'ਚ ਕੋਈ ਕੰਮ ਕਰਨਾ ਪੈ ਜੇ, ਭਾਂਡੇ ਧੋਵੋਗੇ, ਕੱਪੜੇ ਧੋਵੋਗੇ ਜਾਂ ਮਾਂਜਾ ਫੇਰੋਗੇ? ਤੁਸੀਂ ਮੈਨੂੰ ਸਵਾਲ ਤੇ ਇੰਜ ਕੀਤਾ ਜਿਵੇਂ ਮੈਂ ਪਹਿਲੇ ਇਹ ਕੰਮ ਨਹੀਂ ਕਰਦਾ। ਅਸਲ 'ਚ ਇਸ ਕੰਮ ਤੋਂ ਹੀ ਮੈਨੂੰ ਘਰੋਂ ਦੁਆਵਾਂ ਮਿਲ ਗਈਆਂ ਨੇ ਤੇ ਮੈਂ ਅੱਗੇ ਤਰੱਕੀ ਕੀਤੀ। ਮੇਰੇ ਫਾਲੋਵਰ ਨੇ ਕਿੰਨੇ ਕਾ ਤੁਹਾਡੇ? 57-58 ਲੱਖ ਬੰਦੇ ਨੇ ਫੋਲੋ ਕੀਤਾ। ਓਏ ਹੋਏ ਹੋਏ, ਤੁਸੀਂ ਤੇ ਰੋਜ਼ ਹੈਲੋ ਹੈਲੋ ਕਹਿੰਦੇ ਹੀ ਥੱਕ ਜਾਂਦੇ ਹੋ। ਲੱਗਾ ਹਾਲ ਸੁਣਾਣ ਇਹਨਾਂ ਮਿੱਤਰਾਂ ਦਾ, ਗੱਲ ਹੋਰ ਕੁਝ ਵਿੱਚ ਵਾੜੀ ਨਹੀਂ। ਇਹ ਤਾਂ ਆਪਣੇ ਲੋਕਾਂ ਗੰਦੀ ਕਰਤੀ, ਉਂਝ ਟਿਕਟੋਕ ਵੀ ਮਾੜੀ ਨਹੀਂ। ਮਾੜੀ ਨਹੀਂ ਇੱਥੇ ਉਹ ਵੀ ਬਣੇ ਪ੍ਰਧਾਨ ਜਿਹਨੂੰ ਘਰੇ ਪੁੱਛਦਾ ਕੋਈ ਪਾਣੀ ਨਹੀਂ। ਪਾਣੀ। ਕਈਆਂ ਦੀ ਦਾੜੀ ਚਿੱਟੀ ਹੋ ਗਈ ਪਰ ਗੱਲ ਕੋਈ ਸਿਆਣੀ ਨਹੀਂ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਆਪਣਾ ਵਕਾਰ ਭਿੰਡਰ ਤੇ ਤੁਸੀਂ ਮੇਰਾ ਪ੍ਰੋਗਰਾਮ ਦੇਖ ਰਹੇ ਹੋ ਦੀ ਵਕਾਰ ਭਿੰਡਰ ਸ਼ੋ। ਅੱਜ ਸਾਡੇ ਨਾਲ ਇੱਕ ਇੰਜ ਦੇ ਬੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਮੇਰਾ ਤੇ ਹਾਸਾ ਨਿਕਲ ਗਿਆ ਤੇ ਤੁਹਾਡਾ ਵੀ ਹਾਸਾ ਨਿਕਲ ਜਾਏਗਾ, ਕਿਉਂਕਿ ਉਹ ਗੱਲ ਹੀ ਇੰਜ ਦੀ ਕਰਦੇ ਨੇ, ਵੇਖਣ ਵਾਲੇ ਦਾ ਧੱਕੇ ਨਾਲ ਹਾਸਾ ਨਿਕਲ ਜਾਂਦਾ। ਅੱਜ ਸਾਡੇ ਨਾਲ ਨੇ ਤੁਹਾਡਾ ਅਲਬੇਲਾ, ਮੇਰਾ ਅਲਬੇਲਾ, ਸਲੀਮ ਅਲਬੇਲਾ। ਕੀ ਹਾਲ ਹੈ ਭਾਜੀ, ਠੀਕ ਹੋ ਜੀ? ਬਹੁਤ ਵਧੀਆ ਲੱਗਾ ਜੀ। ਆਪਣਾ ਵਕਾਰ ਭਿੰਡਰ ਸਾਹਿਬ। ਹਾਂਜੀ ਭਾਜੀ। ਵਕਾਰ ਤੇ ਤੁਹਾਡਾ ਖਰਾਬ ਹੀ ਲੱਗਦਾ ਤੇ ਭਿੰਡਰ ਤੁਹਾਡਾ ਪਿੰਡ ਹੋਏਗਾ। ਨਹੀਂ, ਭਿੰਡਰ ਨਾ ਮੇਰੀ ਗੋਤ ਏ। ਅੱਛਾ, ਜੱਟਾਂ ਦੀ ਜਿਵੇਂ ਚੀਮੇ ਚੱਠੇ ਔਜਲੇ, ਭਿੰਡਰ ਮੇਰੀ ਗੋਤ ਏ। ਹੋਰ ਸਿਹਤ ਵੀ ਠੀਕ ਹੈ? ਹਾਂ ਸ਼ੁਕਰ ਅੱਲਾ ਦਾ। ਵੈਸੇ ਬੜੀ ਗੱਲ ਹੈ ਕਿ ਜੱਟ ਵੀ ਇਸ ਫੀਲਡ 'ਚ ਆ ਗਏ ਨੇ। ਇਹ ਜੱਟ ਕਈ ਲੈ ਕੇ ਜਾ ਰਹੇ ਹੁੰਦੇ ਨੇ ਜਾਂ ਪਿਸਟਲ ਲੈ ਕੇ ਜਾ ਰਹੇ ਨੇ। ਨਹੀਂ, ਉਹ ਸਾਡੇ ਵੱਡਿਆਂ ਨੇ ਕਿਸੇ ਮਰਾਸੀ ਨੂੰ ਦਬਕਾ ਮਾਰਿਆ ਸੀ ਨਾ ਤੇ ਉਹਦੀ ਬਦਦੁਆ ਲੱਗ ਗਈ। ਨਹੀਂ, ਉਹ ਕਹਿੰਦੇ ਸੀ ਅਸੀਂ ਜੱਟਾਂ ਦੇ ਮਰਾਸੀ ਹਾਂ ਜੀ। ਉਹ ਕਹਿੰਦੇ ਅਸੀਂ ਚੌਰੀਆਂ ਦੇ ਮਰਾਸੀ ਹਾਂ। ਤੇ ਇਹ ਸਾਰਾ ਭਿੰਡਰ ਸਾਹਿਬ ਬੜਾ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ। ਬਹੁਤ ਮਿਹਰਬਾਨੀ। ਬਾਕੀ ਸਾਨੂੰ ਕੋਈ ਵੀ ਸੀਰੀਅਸ ਨਹੀਂ ਲੈ ਰਿਹਾ। ਹਾਂਜੀ, ਸਾਨੂੰ ਇਹੀ ਕਹਿੰਦੇ ਹਸਾਉਣ ਵਾਲੇ ਆ। ਹਾਂ। ਉਹ ਡਰਾਮੇ ਵਾਲਾ ਜਾ ਰਿਹਾ। ਕਿਤੇ ਪੈਟਰੋਲ ਪੰਪ ਤੇ ਤੇਲ ਵੀ ਪਾਈਏ, ਕਹਿੰਦੇ ਭਾਜੀ ਇਹਨੂੰ 2 ਜੁਗਤਾਂ ਕਰ ਦਿਓ, ਭਾਜੀ ਆਹ ਕਰ ਦਿਓ। ਉਹ ਕਹਿੰਦੇ ਕਿ 24 ਘੰਟੇ ਕਰੇ ਕਾਮੇਡੀ ਕਰਦੇ ਆ। ਹਾਂ, ਪਰ ਕਦੀ ਕਦੀ ਬੰਦਾ ਸੀਰੀਅਸ ਵੀ ਹੁੰਦਾ। ਨਹੀਂ, ਇਨਸਾਨ ਹੈ ਤੇ ਸੀਰੀਅਸ ਹੀ ਆ। ਉਹ ਸੀਰੀਅਸ ਹੋ ਕੇ ਹੀ ਲੋਕਾਂ ਨੂੰ ਹਸਾਉਂਦਾ ਜੀ। ਜੇ ਆਪ ਹੀ ਹੱਸੀ ਜਾਣਾ ਤੇ ਫਿਰ ਕਿਸੇ ਨੇ ਕੀ ਹੱਸਣਾ। ਇੰਜੀ ਗੱਲ। ਇਹ ਕਾਮੇਡੀ ਜਿਹੜੀ ਬੜਾ ਮੁਸ਼ਕਿਲ ਕੰਮ ਆ ਆਪਣਾ ਭਿੰਡਰ ਸਾਹਿਬ। ਤੇ ਤੁਸੀਂ ਵੀ ਮਾਸ਼ਾਅੱਲਾ ਟਿਕਟੋਕਰ ਹੋ। ਤੁਹਾਡੇ ਬੜੇ ਮਤਲਬ ਫਾਲੋਵਰ ਨੇ ਕਿੰਨੇ ਕਾ ਤੁਹਾਡੇ? ਹੈ ਕੋਈ 57-58 ਲੱਖ ਬੰਦੇ ਨੇ ਫੋਲੋ ਕੀਤਾ। ਓਏ ਹੋਏ ਹੋਏ, ਤੁਸੀਂ ਤੇ ਰੋਜ਼ ਹੈਲੋ ਹੈਲੋ ਕਹਿੰਦੇ ਹੀ ਥੱਕ ਜਾਂਦੇ ਹੋ। ਬਸ ਵੀਡੀਓ ਪੋਸਟ ਕਰ ਦਈਦੀ ਹੈ। ਮੈਂ ਨਾ ਗੱਲਬਾਤ ਘੱਟ ਹੀ ਹੁੰਦੇ, ਜੇ ਕੋਈ ਬੰਦਾ ਮਿਲੇ ਜਾਂ ਮਿਲਣ ਆਉਂਦੇ ਨੇ, ਡੇਰੇ ਤੇ ਕਾਫੀ ਕੱਟ-ਕੁੱਟ ਲੱਗਿਆ ਰਹਿੰਦਾ, ਬੰਦੇ ਆਉਂਦੇ ਰਹਿੰਦੇ ਨੇ। ਚਲੋ ਸਾਡੀ ਛੱਡੋ, ਅਸੀਂ ਤੁਹਾਡਾ ਇੰਟਰਵਿਊ ਕਰ ਰਹੇ ਹਾਂ ਤੇ ਇਸ ਕਰਕੇ ਤੁਹਾਡੀ ਮੈਂ ਤੁਹਾਡਾ ਵੇਖਿਆ ਉਹ ਮੱਝਾਂ ਮੁੱਝਾਂ ਦਾ ਵੀ ਬਣਾਉਂਦੇ ਨਹੀਂ ਟਿਕਟੌਕ ਤੇ? ਮੈਂ ਮੱਝਾਂ ਨੂੰ ਪੱਠੇ ਪਾਉਂਦਾ। ਆਹੋ ਆਹੋ, ਮੈਂ ਦੇਖਿਆ। ਮੈਂ ਪਾਰਟ ਟਾਈਮ ਕਰਦਾ। ਠੀਕ। ਤੇ ਜਲਦੀ ਕਰ ਲਈ, ਮੈਂ ਜਾ ਕੇ ਪੱਠੇ ਵੀ ਪਾਣੇ। ਕੋਈ ਐਸੀ ਗੱਲ ਨਹੀਂ। ਹਾਂਜੀ। ਅੱਛਾ ਭਾਜੀ, ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਸਿਹਤ ਤੇ ਕਮਜ਼ੋਰ ਜਿਹੀ ਹੋਈ ਹੈ, ਐਡੇ ਕਮਜ਼ੋਰ ਹੋ ਕੇ ਵੀ ਕਾਮੇਡੀ ਦੇ ਮੈਦਾਨ 'ਚ ਐਡੇ ਵੱਡੇ ਤੁਸੀਂ ਝੰਡੇ ਗੱਡੇ ਨੇ, ਇਹਦਾ ਕੀ ਰਾਜ਼ ਆ? ਦੇਖੋ ਜੀ, ਝੰਡੇ ਮੈਂ ਕਿਹੜਾ ਸਰਦਾਈ ਵੇਚਦਾ, ਮੈਂ ਝੰਡੇ ਗੱਡੇ ਝੰਡੇ ਤੇ ਉਹਨਾਂ ਨੇ ਗੱਡੇ ਆ ਜੀ ਜਿਹੜੇ ਸਾਨੂੰ ਪਸੰਦ ਕਰਦੇ ਆ। ਉਹ ਸਾਡੇ ਮਤਲਬ ਸਮਝੋ ਉਹ ਸਾਡੀ ਇੱਜ਼ਤ ਕਰਦੇ ਆ, ਆਨਰ ਕਰਦੇ ਆ, ਤੇ ਅਸੀਂ ਫਨਕਾਰ ਦੀ ਹੋਰ ਹੌਸਲਾ ਅਫਜ਼ਾਈ ਵੱਧਦੀ ਕੇ ਕੰਮ ਕਰੀਏ। ਬਾਕੀ ਮੈਨੂੰ ਲੱਗਦਾ ਕਿ ਹਜੇ ਵੀ ਅਸੀਂ ਕੁਝ ਨਹੀਂ ਕੀਤਾ। ਹਜੇ ਤੇ ਹੋਰ ਅੱਗੇ ਜਿੰਦਰ ਜ਼ਿੰਦਗੀ ਹੈ, ਲੋਕਾਂ ਨੂੰ ਹਸਾਉਣਾ ਹੀ ਆ। ਮੈਂ ਕਿਹੜਾ ਦੇਵਦਾਸ ਫਿਲਮ ਕਰ ਲਈ। ਅੱਛਾ ਭਾਜੀ, ਇੰਨੇ ਤੇ ਲੋਕ ਗਰਮੀਆਂ 'ਚ ਕੱਪੜੇ ਨਹੀਂ ਬਦਲਦੇ ਜਿੰਨੇ ਤੁਸੀਂ ਚੈਨਲ ਬਦਲ ਲਏ ਨੇ। ਕੀ ਇੱਕ ਚੈਨਲ ਦਾ ਦਿਲ ਨਹੀਂ ਲੱਗਦਾ ਜਾਂ ਵੈਸੇ ਫਿਰ ਟੁਰ ਗਏ? ਨਹੀਂ, ਅਸਲ 'ਚ ਮੈਂ ਮਤਲਬ ਇਹ ਕਰਨਾ ਚਾਹੁੰਦਾ ਕਿ ਮੈਂ ਹਰ ਚੈਨਲ 'ਤੇ ਕੰਮ ਕੀਤਾ। ਇਹ ਕਹਿਣਾ ਚਾਹੁੰਦੇ ਹੋ? ਕੋਈ ਚੈਨਲ ਰਹਿ ਨਾ ਜਾਵੇ। ਬਸ ਇਸ ਤਰ੍ਹਾਂ ਹੀ, ਜਿਸ ਤਰ੍ਹਾਂ ਕੋਈ ਇੱਜ਼ਤ ਅਫਜ਼ਾਈ ਕਰਦਾ ਤੇ ਫਿਰ ਉਹਨੂੰ ਟੁਰੇ ਜਾਈਦਾ। ਤੇ ਜਿੱਥੋਂ ਥੋੜ੍ਹੇ ਜਿਹੇ ਮਤਲਬ ਲੱਗਦਾ ਕਿ ਹੁਣ ਸਾਨੂੰ ਇਸ ਕਾਬਲ ਨਹੀਂ ਸਮਝ ਰਿਹਾ, ਅੱਗੋਂ ਲੋਕ ਤਿਆਰ ਹੁੰਦੇ ਨੇ ਸਾਨੂੰ ਲੈਣ ਵਾਸਤੇ। ਇੰਜੀ ਗੱਲ ਆ। ਮਤਲਬ ਜਿੱਥੇ ਇੱਜ਼ਤ ਨਹੀਂ ਉੱਥੇ ਨਹੀਂ ਰਹਿਣਾ ਚਾਹੀਦਾ। ਬਿਲਕੁਲ ਬਿਲਕੁਲ। ਇਹਦਾ ਮਤਲਬ ਘਰ ਛੱਡ ਦੇਣਾ ਚਾਹੀਦਾ? ਨਹੀਂ, ਫਨਕਾਰ ਦੀ ਵਾਕਈ ਘਰ ਦੇ ਇੱਜ਼ਤ ਨਹੀਂ ਹੁੰਦੀ। ਮੈਂ ਵੀ ਘਰ ਘੱਟ ਵੱਧ ਹੀ ਹੁੰਦਾ। ਅੱਛਾ ਭਾਜੀ, ਹਰ ਫਨਕਾਰ ਨੇ, ਆਰਟਿਸਟ ਨੇ ਆਪਣਾ YouTube ਚੈਨਲ ਬਣਾ ਲਿਆ। ਜੀ ਜੀ। ਕਿਤੇ ਇੰਜ ਨਾ ਹੋਵੇ ਕਿ ਟੀਵੀ ਚੈਨਲ ਤੋਂ ਗਾਇਬ ਹੀ ਹੋ ਜਾਣ ਤੇ ਸਾਰੇ ਆਪਣੇ ਆਪਣੇ ਚੈਨਲ ਤੇ ਲੱਗੇ ਰਹਿਣ। ਤੁਸੀਂ ਕੀ ਫਿਊਚਰ ਦੇਖਦੇ ਹੋ? ਆਉਣ ਵਾਲੇ ਵਕਤ 'ਚ ਕੀ ਹੋਏਗਾ?
ਨਹੀਂ ਦੇਖੋ ਹਰ ਬੰਦੇ ਨੇ ਬਣਾ ਤੇ ਲਿਆ, ਲੇਕਿਨ ਉਹਨੂੰ ਚਲਾਉਣਾ ਵੀ ਤੇ ਇੱਕ ਕੰਮ ਆ ਨਾ। ਉਹ ਇਹ ਦੁਕਾਨ ਹੈਗੀ, ਉਹਦੇ 'ਚ ਅੱਛਾ ਸੌਦਾ ਪਾਉਣਾ, ਤੁਹਾਡਾ ਕਸਟਮਰ ਉੱਥੇ ਆਵੇ। ਬਣਾਉਣ ਨੂੰ ਤੇ 36 ਦੁਕਾਨਾਂ ਚਲੇ, ਉਹ ਬੰਦਾ ਕਹਿੰਦਾ ਨਹੀਂ ਆ ਮਾਰਕੀਟ ਫਲਾਪ ਹੋ ਗਈ ਜੀ, ਹਾਂਜੀ ਆ ਤਾਂ ਦੁਕਾਨਾਂ ਹੀ ਨਹੀਂ ਚੱਲੀਆਂ ਯਾਰ, ਉਹ ਤੇ ਵੇਚਣ ਨੂੰ ਫਿਰਦਾ। ਤੇ ਇਸ ਤਰ੍ਹਾਂ ਵਾ ਮਿਹਨਤ ਕਰਨਗੇ ਜਿਹੜੇ ਕੰਮ ਤੇ ਲੋਕ ਪਸੰਦ ਕਰਨਗੇ। ਬਾਕੀ ਅੱਗੋਂ ਨਾ ਇਹ ਸਾਨੂੰ ਜਿਹੜਾ ਇਹਦਾ ਦੌਰ ਨਜ਼ਰ ਆ ਰਿਹਾ, ਅਗਲੀ ਜਿਹੜੀ ਜਿੰਨਾ ਵੀ ਵਕਤ ਹੈ ਨਾ, ਇਹ ਡਿਜੀਟਲ ਹੀ ਆ, ਕਿਉਂਕਿ ਹਰ ਬੰਦੇ ਦੇ ਹੱਥ 'ਚ ਆ ਗਿਆ ਟੀਵੀ, ਬਲਕਿ ਪੂਰੀ ਦੁਨੀਆ ਹੀ। ਤੁਹਾਡਾ ਦੇ ਹੱਥ ਐਡਾ ਤੁਹਾਡੇ ਤੇ ਕਾਫੀ ਆ ਜੀ। ਤੇ ਇਸ ਲਈ ਚੈਨਲ ਬਣਾ ਲਿਆ, ਤੇ ਚੈਨਲ ਸਾਨੂੰ ਮਤਲਬ ਬੈਨੀਫਿਟ ਵੀ ਦੇ ਰਿਹਾ, ਉਹਦੇ ਨਾਲ ਲੋਕ ਪਸੰਦ ਵੀ ਕਰ ਰਹੇ ਨੇ, ਪੈਸੇ ਵੀ ਆ ਰਹੇ ਨੇ, ਨਾਲੇ ਕਿਸੇ ਦੀ ਗੱਲਬਾਤ ਨਹੀਂ ਸੁਣਨੀ ਪੈਂਦੀ ਆਪਣਾ। ਦੇਖੋ ਨਾ ਅੱਜ ਤੁਸੀਂ ਵੀ ਬੈਠੇ ਹੋ ਤੇ ਇੱਕ ਚੈਨਲ ਦੇ ਜ਼ਰੀਏ ਹੋ, ਇੱਕ ਟਿਕਟੌਕ ਇੱਕ ਐਪ ਆ, ਹਾਲਾਂਕਿ ਤੁਹਾਡੇ 'ਚ ਲੱਖਾਂ ਐਪ ਨੇ, ਹਾਂਜੀ, ਲੇਕਿਨ ਉਹਨੇ ਤੁਹਾਡੇ ਐਪ ਲੁਕਾ ਲਏ। ਐਪ ਨਹੀਂ, ਐਪ ਲੁਕਾ ਲਏ ਨੇ। ਅੱਛਾ ਭਾਜੀ, ਇੱਕ ਗੱਲ ਹੋਰ ਤੁਹਾਡੇ ਕੋਲ ਪੁੱਛਣੀ ਹੈ ਕਿ ਕਿਹੜੇ ਐਸੇ ਆਰਟਿਸਟ ਨੇ, ਮਤਲਬ ਅਕਰਮ ਦਾਸ, ਕੈਸਰ ਪੀਆ, ਨਸੀਮ ਵਿੱਕੀ, ਨਾਸਰ ਚਨਿਓਟੀਆ, ਜਿਨ੍ਹਾਂ ਨਾਲ ਤੁਹਾਨੂੰ ਕੰਮ ਕਰਕੇ ਤੁਹਾਡੀ ਆਮਦ ਤੇਜ਼ ਹੋ ਜਾਂਦੀ ਹੈ? ਦੇਖੋ ਨਸੀਮ ਵਿੱਕੀ ਸਾਹਿਬ ਮੇਰੇ ਸੀਨੀਅਰ ਨੇ, ਬਾਕੀ ਸਾਰੇ ਮੇਰੇ ਬੈਚ ਫੈਲੋ ਹੀ ਆ। ਸਹੀ ਕਿ ਅਸੀਂ ਇਕੱਠੇ ਸਟਰਗਲ ਸ਼ੁਰੂ ਕੀਤੀ ਸੀ, ਤੇ ਅੱਲਾ ਨੇ ਸਾਰਿਆਂ ਨੂੰ ਸਟਾਰ ਬਣਾਤਾ। ਇਹ ਨਹੀਂ ਕੋਈ ਬੰਦਾ ਪਿੱਛੇ ਰਹਿ ਗਿਆ। ਤੇ ਕੰਮ ਕਰਕੇ ਮਤਲਬ ਇੱਕ ਦੂਸਰੇ ਦੀ ਅਸੀਂ ਹੌਸਲਾ ਅਫਜ਼ਾਈ ਕਰਕੇ ਹੀ ਅੱਗੇ ਆਏ ਹਾਂ। ਤੇ ਬਾਕੀ ਕੰਮ ਕਰਨ ਦਾ ਮਜ਼ਾ ਸਾਨੂੰ ਜ਼ਿਆਦਾ ਆਉਂਦਾ ਵਾ ਸਖਾਵਤ ਨਾਲ ਔਰ ਆਗਾ ਮਾਜਿਦ। ਹਾਂਜੀ, ਕਿਉਂਕਿ ਉਸ ਭਲਵਾਨ ਨਾਲ ਹੀ ਮਜ਼ਾ ਆਉਂਦਾ ਨਾ ਜਿਹਨੂੰ ਜ਼ਿਆਦਾ ਦਾਅ ਪੇਚ ਆਉਂਦੇ ਹੋਣ, ਫਿਰ ਉਹਦੇ ਨਾਲ ਲੜਨ ਦਾ ਵੀ ਮਜ਼ਾ ਆਉਂਦਾ। ਹੁਣ ਤੁਹਾਡਾ ਵੀ ਕੰਪੀਟੀਸ਼ਨ ਜ਼ਾਹਰ ਆ ਉਹਨਾਂ ਬੰਦਿਆਂ ਨਾਲ ਹੀ ਹੋਏਗਾ ਜਿਹਦੇ ਜ਼ਿਆਦਾ ਫੋਲੋਵਰ ਨੇ। ਹਾਂਜੀ, ਤੇ ਇਸ ਤਰ੍ਹਾਂ ਹੀ ਅਸੀਂ ਮਤਲਬ ਮੇਰੀ ਕੋਸ਼ਿਸ਼ ਇਹ ਹੋਈ ਕਿ ਮੈਂ ਸਾਰੀ ਜ਼ਿੰਦਗੀ ਗੰਦੀ ਗੱਲ ਨਹੀਂ ਕੀਤੀ। ਇੱਕ ਗੰਦੀ ਗੱਲ ਨਾਲ ਵੀ ਲੋਕ ਹਿੱਟ ਹੋਏ ਨੇ, ਹਾਂਜੀ, ਗਾਲ ਨਾਲ ਵੀ ਬੰਦਾ ਹਿੱਟ ਹੋ ਜਾਂਦਾ ਵਾ, ਲੇਕਿਨ ਉਹ ਇਹ ਕਿ ਆਪਣੀ ਫੈਮਿਲੀ 'ਚ ਨਹੀਂ ਤੁਸੀਂ ਉਹਨੂੰ ਵਿਖਾ ਸਕਦੇ ਕਿ ਮੈਂ ਆਹ ਕੰਮ ਕਰਨਾ। ਮੈਂ ਜਿਹੜਾ ਵੀ ਕੰਮ ਕੀਤਾ ਸਾਫ਼ ਸੁਥਰਾ ਕੀਤਾ, ਔਰ ਇਸ ਵੇਲੇ ਮੈਂ ਜਿਸ ਮੁਕਾਮ 'ਤੇ ਹੈਗਾ, ਮੈਨੂੰ ਉਮੀਦ ਨਹੀਂ ਸੀ ਕਿ ਮੈਂ ਇੱਥੇ ਆ ਜਾਵਾਂਗਾ, ਕਿਉਂਕਿ ਮੇਰੇ ਤੋਂ ਅੱਗੇ ਲੰਘ ਗਏ ਸੀ। ਨਾਸਰ ਚਨਿਓਟੀ ਮੇਰੇ ਤੋਂ ਪਹਿਲੇ ਹਿੱਟ ਹੋ ਗਿਆ, ਟੈਡੀ ਹੋ ਗਿਆ, ਸਾਰੇ ਇਹ ਮੇਰੇ ਬੈਚ ਫੈਲੋ ਹੀ ਸੀ। ਹਾਂਜੀ, ਮਤਲਬ ਅਸੀਂ ਉਹਨਾਂ ਨੂੰ ਮਤਲਬ ਫੋਲੋ ਕੀਤਾ, ਮਾਨੂਲਾ ਸਾਹਿਬ ਨੂੰ, ਬੱਬੂ ਸਾਹਿਬ ਨੂੰ, ਮਸਤਾਨਾ ਸਾਹਿਬ ਨੂੰ, ਸੇਲ ਸਾਹਿਬ ਨੂੰ, ਕਿ ਸਾਫ਼ ਸੁਥਰੇ ਸਹੀ ਫਨਕਾਰ ਹੀ ਹੋ ਸਨ। ਬਾਕੀ ਉਹ ਅੱਜ ਵੀ ਅਕੈਡਮੀ ਦਾ ਦਰਜਾ ਰੱਖਦੇ ਨੇ, ਜਿਹਨੂੰ ਲੋਕ ਘਰ 'ਚ ਫੈਮਿਲੀ 'ਚ ਬੈਠ ਕੇ ਦੇਖ ਸਕਣ। ਹਾਂਜੀ ਹਾਂਜੀ, ਤਾਂ ਕਿ ਇੱਕ ਤੁਸੀਂ ਦੇਖ ਲਓ ਹੁਣ ਮੇਰਾ ਅਲਬੇਲਾ ਟੀਵੀ ਵੀ ਹੈ ਨਾ, ਉਹਦੇ ਤੇ ਵੀ ਕੋਈ ਲੂਜ਼ ਗੱਲ ਨਹੀਂ ਮੈਂ ਜਾਣ ਦਿੰਦਾ, ਉਹ ਵੀ ਫੈਮਲੀਆਂ ਹੀ ਦੇਖਦੀਆਂ ਨੇ। ਇਹਦੇ ਵਿੱਚ ਇੱਕ ਮੈਂ ਟਿਕਟੋਕ ਤੇ ਵੀਡੀਓ ਵੀ ਬਣਾਈ ਸੀ, ਕਹਿੰਦਾ ਕਿ ਲੱਗਾ ਹਾਲ ਸੁਣਾਣ ਇਹਨਾਂ ਮਿੱਤਰਾਂ ਦਾ, ਗੱਲ ਹੋਰ ਕੁਝ ਵਿੱਚ ਵਾੜੀ ਨਹੀਂ। ਇਹ ਤਾਂ ਆਪਣੇ ਲੋਕਾਂ ਗੰਦੀ ਕਰਤੀ, ਉਂਝ ਟਿਕਟੋਕ ਵੀ ਮਾੜੀ ਨਹੀਂ। ਬਿਲਕੁਲ ਇੱਥੇ ਆਏ ਦਿਨ ਮਸਲਾ ਬਣਿਆ ਰਹੇ ਲੜਾਈ ਦਾ, ਕਿਉਂਕਿ ਗਾਲਾਂ ਕੱਢ ਰਿਪਲਾਈ ਪਾਉਣ ਨਾਲ ਕੰਮ ਛੇਤੀ ਵਧੇ ਚੜਾਈ ਦਾ। ਇੱਥੇ ਉਹ ਵੀ ਬਣੇ ਪ੍ਰਧਾਨ ਜਿਹਨੂੰ ਘਰੇ ਪੁੱਛਦਾ ਕੋਈ ਪਾਣੀ ਨਹੀਂ। ਕਈਆਂ ਦੀ ਦਾੜੀ ਚਿੱਟੀ ਹੋ ਗਈ ਪਰ ਗੱਲ ਕੋਈ ਸਿਆਣੀ ਨਹੀਂ। ਇੱਕ ਸੁਰਖੀ ਬਿੰਦੀ ਲਾ ਕੇ ਰੱਖਦੀ, ਮੂੰਹ ਤੇ ਮੱਖੀ ਨਹੀਂ ਬਹਿਣ ਦਿੰਦੀ। 45 ਸਾਲਾਂ ਦੀ ਹੋ ਗਈ ਪਰ ਆਂਟੀ ਨਹੀਂ ਉਹ ਕਹਿਣ ਦਿੰਦੀ। ਫਿਰ ਕਹਿੰਦੇ ਲਾਈਕ ਨਹੀਂ ਆਉਂਦੇ, ਵਿਊ ਨਹੀਂ ਆਉਂਦੇ, ਇੱਥੇ ਨੰਗ ਦਿਖਾਣਾ ਵੀ ਜ਼ਰੂਰੀ ਆ। ਅੱਜ ਕੱਲ ਲੋਕਾਂ ਨੂੰ ਇੱਜ਼ਤ ਤੋਂ ਜ਼ਿਆਦਾ ਫੇਮ ਜ਼ਰੂਰੀ ਹੈ। ਵਾਹ ਵਾਹ, ਇੱਜ਼ਤ ਰਵੇ ਨਾ ਰਵੇ, ਬਸ ਲੋਕ ਜਾਣਨ। ਪਹਿਲਾਂ ਅਸੀਂ ਡਰਦੇ ਸੀ ਸਾਡੀ ਵੀਡੀਓ ਨਾ ਵਾਇਰਲ ਹੋਈ ਹੋਣਾ, ਅਸੀਂ ਕਹਿੰਦੇ ਆ ਹੋ ਜਾਏ। ਨਹੀਂ, ਅਗਰ ਇੱਜ਼ਤ ਨਾ ਹੋਵੇ ਤੇ ਉਹ ਬਿਹਤਰ ਹੈਗੀ ਆ, ਉਹਦੇ 'ਚ ਇੱਜ਼ਤ ਆ। ਕੱਲ ਨੂੰ ਤੁਹਾਡਾ ਕੋਈ ਫੈਨ ਮਿਲੇ, ਦੇਖ ਕੇ ਸ਼ਰਮਿੰਦਗੀ ਨਾ ਹੋਏ, ਯਾਰ ਉਹ ਬੰਦਾ ਹੈ। ਯਾਰ ਮੈਂ ਕਹਿੰਦਾ ਕਿ ਮੈਂ ਉਹ ਟਿਕਟੌਕ ਦੇਖਦਾ ਸੀ, ਲੇਕਿਨ ਉਹ ਮੈਨੂੰ ਅੱਛੇ ਨਹੀਂ ਸੀ ਲੱਗਦੇ। ਉਹ ਰਾਜਪੂਤਾ, ਓਏ ਮੈਂ ਜੱਟ ਆ, ਓਏ ਮੈਂ ਰਾਈ ਆ, ਮਤਲਬ ਕਾਸਟ ਤੇ ਇਹ ਤੇ ਬੰਦਾ ਜਿਹੜਾ ਕੋਈ ਕੰਮ ਕਰਦਾ ਸੀ ਉਹ ਵਿਚਾਰੇ ਦੀ ਜ਼ਾਤ ਬਣ ਗਈ। ਹਾਂਜੀ, ਜਿਹੜਾ ਜੁੱਤੀਆਂ ਗੜਦਾ ਹੀ ਮੋਚੀ ਹੋ ਗਿਆ, ਜਿਹੜਾ ਵਾਹੀ ਬੀਜੀ ਉਹ ਜੱਟ ਹੋ ਗਿਆ। ਇਹ ਤੇ ਇਕੱਲਾ ਪਾਕ ਨੇ ਸਿਸਟਮ ਬਣਾਇਆ, ਲੇਕਿਨ ਉਹ ਦੱਸਦੇ ਸੀ ਕਿ ਰਾਜਪੂਤ ਵੱਡੇ ਆ, ਉਹ ਕਹਿੰਦਾ ਨਹੀਂ ਰਾਈ ਵੱਡੇ ਆ, ਉਹ ਨਹੀਂ ਜੱਟ ਵੱਡੇ ਆ। ਤੇ ਉਹ ਮੈਨੂੰ ਅੱਛਾ ਨਹੀਂ ਸੀ ਲੱਗਦਾ। ਮੈਂ ਕਿਹਾ ਯਾਰ ਇਹਨਾਂ ਨੂੰ ਥੋੜਾ ਜਿਹਾ ਨਾ ਸਿਸਟਮ ਨੂੰ ਚੇਂਜ ਕਰਨਾ ਚਾਹੀਦਾ। ਅਸੀਂ ਹੈ ਤੇ ਸਾਰੇ ਇਨਸਾਨ ਹੀ ਆ। ਅੱਛਾ ਭਾਜੀ, ਸਾਡੇ ਬਹੁਤ ਵੱਡੇ ਐਕਟਰ ਜਿਹੜੇ ਗੁਜ਼ਰ ਗਏ ਨੇ, ਬੱਬੂ ਬਰਾੜ ਸਾਹਿਬ, ਮਸਤਾਨਾ ਸਾਹਿਬ, ਅਮਾਨੁੱਲਾ ਸਾਹਿਬ ਤੇ ਅਲਬੇਲਾ ਸਾਹਿਬ, ਤੁਹਾਨੂੰ ਕਿਹਦੀ ਯਾਦ ਆਉਂਦੀ? ਤੇ ਅਮਾਨੁੱਲਾ ਸਾਹਿਬ ਜਿਹੜੇ ਨੇ ਨਾ, ਉਹ ਇੱਕ ਮਤਲਬ ਅਕੈਡਮੀ ਅੱਲਾਹ ਤਾਲਾ ਨੇ ਬਣਾ ਕੇ ਦੁਨੀਆ ਤੇ ਭੇਜਿਆ, ਉਹਦੇ ਵਰਗਾ ਫਨਕਾਰ ਨਹੀਂ ਹੋਣਾ ਕੋਈ। ਮੇਰੀ ਇੰਸਪੀਰੇਸ਼ਨ ਜਿਹੜੀ ਸੀ ਨਾ ਅਮਾਨੁੱਲਾ ਸਾਹਿਬ ਸੀਗੇ। ਮੈਂ ਸਿੱਧਾ ਅਮਾਨ ਸਾਹਿਬ ਕੋਲ ਗਿਆ, ਮੈਂ ਕਹਿੰਦਾ ਮੈਂ ਤੁਹਾਡਾ ਸ਼ਾਗਿਰਦ ਹੋਣਾ। ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਅਲਬੇਲਾ ਸਾਹਿਬ ਦੇ ਸ਼ਾਗਿਰਦ ਹੋਵੋ। ਮੈਂ ਕਿਹਾ ਜੀ ਉਹ ਕਿਉਂ? ਕਹਿੰਦਾ ਮੇਰੇ ਵੀ ਉਸਤਾਦ ਉਹ ਨੇ, ਇਸ ਤਰ੍ਹਾਂ ਅਸੀਂ ਪੀਰ ਭਾਈ ਬਣ ਜਾਵਾਂਗੇ। ਤੇ ਅਮਾਨੁੱਲਾ ਵਾਕਈ ਇੱਕ ਸਦੀ ਦਾ ਨਾਂ ਹੈ। ਅੱਛਾ ਭਾਜੀ, ਜੇ ਤੁਹਾਨੂੰ ਘਰ ਦੇ ਕੰਮਾਂ 'ਚ ਕੋਈ ਕੰਮ ਕਰਨਾ ਪੈ ਜੇ, ਭਾਂਡੇ ਧੋਵੋਗੇ, ਕੱਪੜੇ ਧੋਵੋਗੇ ਜਾਂ ਮਾਂਜਾ ਫੇਰੋਗੇ? ਆਪਣਾ ਤੁਸੀਂ ਮੈਨੂੰ ਸਵਾਲ ਤੇ ਇੰਜ ਕੀਤਾ ਜਿਵੇਂ ਮੈਂ ਪਹਿਲੇ ਇਹ ਕੰਮ ਨਹੀਂ ਕਰਦਾ। ਪਹਿਲੇ ਵੀ ਕਰਦੇ ਹੋ? ਅਸਲ 'ਚ ਇਸ ਕੰਮ ਤੋਂ ਹੀ ਮੈਨੂੰ ਘਰੋਂ ਦੁਆਵਾਂ ਮਿਲੀਆਂ ਨੇ ਤੇ ਮੈਂ ਅੱਗੇ ਤਰੱਕੀ ਕੀਤੀ।
ਅੱਛਾ ਸਲੀਮ ਅਲ ਬੇਲਾ ਸਾਹਿਬ, ਜੇ ਤੁਹਾਨੂੰ ਇੱਕ ਦਿਨ ਵਾਸਤੇ ਵਜ਼ੀਰ ਆਜ਼ਮ ਬਣਾ ਦਿੱਤਾ ਜਾਏ, ਸਿਰਫ ਇੱਕ ਦਿਨ ਲਈ? ਬਣਾ ਤੇ ਤੁਹਾਨੂੰ ਸਾਰੀ ਜ਼ਿੰਦਗੀ ਵਾਸਤੇ ਵੀ ਸਕਦੇ ਆ, ਪਰ ਤੁਹਾਡੀ ਸਿਹਤ ਇੱਕ ਦਿਨ ਵਾਸਤੇ ਇਜਾਜ਼ਤ ਦਿੰਦੀ ਹੈ। ਇੱਕ ਦਿਨ ਤੇ ਦਵਾਈਆਂ ਦੇ ਲੱਗ ਜਾਣੀਆਂ। ਮੇਰੀ ਗੱਲ ਸੁਣੋ, ਆਪਣਾ ਵਕਾਰ ਸਾਹਿਬ ਜਿਨ੍ਹਾਂ ਨੂੰ ਅਸੀਂ 5 ਸਾਲ ਲਈ ਬਣਾਇਆ, ਉਹਨਾਂ ਨੇ ਕੀ ਕੀਤਾ? ਅੱਛਾ, ਤੇ ਤੁਸੀਂ ਮੈਨੂੰ ਸਿਰਫ ਇੱਕ ਦਿਨ ਦੇ ਰਹੇ ਹੋ। ਹਾਂ, ਤੇ ਇੱਕ ਦਿਨ 'ਚ ਤੇ ਮੈਂ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਮਿਲਾਂ। ਆਇਓ ਬਈ, ਮੈਂ ਵਜ਼ੀਰ ਆਜ਼ਮ ਬਣ ਗਿਆ, ਮਿਲ ਲਓ ਮੈਨੂੰ। ਆਹੋ, ਦੇਖੋ ਮੇਰਾ ਜਿਹੜਾ ਸ਼ੋਭਾ ਹੈ ਨਾ, ਮੈਂ ਤੇ ਉਹਦੇ ਬਾਰੇ ਜ਼ਿਆਦਾ ਕੰਮ ਕਰਾਂਗਾ, ਤੇ ਉਹਦੇ ਵਾਸਤੇ ਮਤਲਬ ਵਜ਼ੀਰ ਆਜ਼ਮ ਬਣਾ ਦਿੱਤਾ ਜਾਏ ਤੇ ਮੈਂ ਆਪਣੇ ਫਨਕਾਰ ਬਰਾਦਰੀ ਦਾ ਜ਼ਿਆਦਾ ਸੋਚਾਂਗਾ, ਤਾਂ ਕਿ ਜਿਹੜੇ ਉਹਨਾਂ ਨੂੰ ਮਾਮਲਾਤ ਨਹੀਂ ਮਿਲ ਰਹੇ ਇਸ ਵੇਲੇ, ਨਾ ਫਨਕਾਰ ਕੋਲ ਕੋਈ ਅਥਾਰਟੀ ਹੈ, ਨਾ ਕੋਈ ਕਾਨੂੰਨੀ ਹੈ, ਨਾ ਉਹ ਵਿਚਾਰਿਆਂ ਨੂੰ ਮਤਲਬ ਇੱਥੇ ਕੋਈ ਵੀ ਬੈਨੀਫਿਟ ਨਹੀਂ ਹੈਗਾ ਫਨਕਾਰ ਨੂੰ। ਬਲਕਿ ਬਾਅਦ ਪੁਲਿਸ ਵਾਲੇ ਵੀ ਡੱਕ ਲੈਂਦੇ ਜੀ, ਭਾਜੀ ਮੈਂ ਡਰਾਮਿਆਂ 'ਚ ਕੰਮ ਕਰਨਾ। ਕਹਿੰਦਾ ਉਹ ਤਾਂ ਗੱਲ ਠੀਕ ਆ, ਕੰਮ ਕੀ ਕਰਨਾ ਤੂੰ? ਤੇ ਉਹਨਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਵੀ ਉਹ ਕੀ ਕੰਮ ਕਰਦੇ। ਤੇ ਮੈਂ ਤੇ ਆਰਟ ਵਾਸਤੇ ਬੜਾ ਕੰਮ ਕਰਾਂਗਾ ਇਨਸ਼ਾ ਅੱਲਾਹ ਤਾਲਾ, ਤਾਂ ਕਿ ਜਿਹੜੇ ਅੱਗੋਂ ਆਉਣ ਵਾਲੇ ਫਨਕਾਰ ਆ ਉਹਨਾਂ ਦੀ ਵੀ ਹੌਸਲਾ ਅਫਜ਼ਾਈ ਹੋਵੇ। ਤੇ ਮੈਂ ਇੱਕ ਦਿਨ 'ਚ ਤੇ ਇਹੀ ਕਰ ਸਕਦਾ, 2 ਦਿਨ ਹੋਰ ਦੇ ਦਿਓ, ਤੁਹਾਡਾ ਵੀ ਕੁਝ ਕਰਨਾ। ਅੱਛਾ ਜੀ, ਅਸੀਂ ਆਪਣੇ ਪ੍ਰੋਗਰਾਮ ਦਾ ਇਖਤਤਾਮ ਕਰਦੇ ਹਾਂ, ਖਤਮ ਕਰਨ ਵਾਲੇ ਪਾਸੇ ਆਉਂਦੇ ਹਾਂ, ਤੇ ਖਤਮ ਕਰਨਗੇ ਭਾਜੀ ਸਲੀਮ ਅਲ ਬੇਲਾ ਸਾਹਿਬ ਆਪੀ ਜੀ। ਮੈਂ ਤੇ ਇਹੀ ਕਹਾਂਗਾ ਕਿ ਆਪਣਾ ਤੁਹਾਡਾ ਚੈਨਲ ਬੜਾ ਅੱਛਾ ਹੈ, ਇਹਦਾ ਕੰਟੈਂਟ ਵੀ ਬੜਾ ਅੱਛਾ ਹੁੰਦਾ ਹੈ, ਤੇ ਤੁਹਾਡੇ ਚੈਨਲ ਦਾ ਨਾਮ ਬੜਾ ਅੱਛਾ ਹੈ, ਸੋਸ਼ਲ ਅਲਰਟ। ਹਾਂਜੀ, ਕਿ ਅਲਰਟ ਹੋ ਜਾਓ ਵੀ ਆ ਗਿਆ ਜੀ। ਹਾਂਜੀ, ਹਾਂਜੀ। ਤੇ ਤੁਸੀਂ ਵੀ ਮਾਸ਼ਾਅੱਲਾ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈ, ਵੈਸੇ ਤੁਸੀਂ ਮੁਹਤਾਜ ਹੋ। ਤੇ ਤੁਹਾਡਾ ਕੰਮ ਵੀ ਬੜਾ ਅੱਛਾ ਹੈ, ਲੋਕ ਪਸੰਦ ਕਰਦੇ ਨੇ। ਔਰ ਇਹਨਾਂ ਦੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ। ਰੱਬ ਰੱਖਾ। ਰੱਬ ਰੱਖਾ।